ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ, ਅੱਜ 3 ਦਸੰਬਰ ਦਿਨ ਬੁੱਧਵਾਰ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਦੇ ਉੱਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੰਗਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ ਤੇ ਗੁਰਨੇਕ ਸਿੰਘ ਬਾਗੜੀ ਫ੍ਰਿਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਖਬਰਾਂ ਜਿਹੜੀਆਂ ਸ਼ੁਰੂਆਤ ਕਰਦੇ ਹਾਂ, ਅੱਜ ਸੈਨ ਬਰਨਾਰਡੀਨੋ ਤੇ ਇਨਾਇਓ ਕਾਉਂਟੀ ਦੀ ਲਾਈਨ ਦੇ ਉੱਤੇ ਇੱਕ F-16 6 ਫਾਈਟਿੰਗ ਫੈਲਕਨ ਜਹਾਜ਼ ਟ੍ਰੇਨਿੰਗ ਮਿਸ਼ਨ ਦੇ ਦੌਰਾਨ ਹਾਦਸਾਗ੍ਰਸਤ ਹੋ ਗਿਆ ਜੀ। ਟਰੋਨਾ 에ਅਰਪੋਰਟ ਜਿਹੜਾ ਉਸ ਦੇ ਨਜ਼ਦੀਕ ਸੀ ਸਦਰਨ ਕੈਲੀਫੋਰਨੀਆ ਦੇ ਵਿੱਚ, US 에ਅਰ ਕਮਾਂਡ ਨੇ ਇਸ ਦੇ ਬਾਰੇ ਕਨਫਰਮ ਕੀਤਾ ਹੈ। ਥੰਡਰਬਰਡ ਜਹਾਜ਼ ਸੀਗਾ ਤੇ ਇਹ ਜਿਹੜਾ ਪਾਇਲਟ ਆ ਇਸ ਨੂੰ ਸੁਰੱਖਿਅਤ ਦੱਸਿਆ ਜਾ ਰਿਹਾ ਆ। ਸੋਲੋ ਆਕੂਪੈਂਟ ਸੀ, ਯਾਨੀ ਕਿ ਇਕੱਲਾ ਹੀ ਇਸ ਜਹਾਜ਼ ਨੂੰ ਟ੍ਰੇਨਿੰਗ ਦੇ ਲਈ ਹਵਾ ਦੇ ਵਿੱਚ ਇਸ ਦੀ ਉਡਾਨ ਭਰੀ ਹੋਈ ਸੀ ਜਦ ਜਿਹੜਾ ਇਹ ਹਾਦਸਾ ਵਾਪਰਿਆ ਆ। ਕਹਿੰਦੇ ਵੀ ਐਕਸੀਡੈਂਟ ਹੋਣ ਤੋਂ, ਦੁਰਘਟਨਾ ਹੋਣ ਤੋਂ ਪਹਿਲਾਂ ਜਿਹੜਾ ਪਾਇਲਟ ਸੀਗਾ ਉਹ ਇਸ ਦੇ ਵਿੱਚੋਂ ਸੁਰੱਖਿਅਤ ਨਿਕਲਣ 'ਚ ਕਾਮਯਾਬ ਹੋ ਗਿਆ। ਇਜੈਕਟ ਉਸਨੇ ਸੇਫਲੀ ਕਰ ਲਿਆ ਹੈਗਾ। ਸੈਨ ਬਰਨਾਰਡੀਨੋ ਕਾਉਂਟੀ ਫਾਇਰ ਡਿਪਾਰਟਮੈਂਟ, ਚਾਈਨਾ ਲੇਕ ਐਮਰਜੈਂਸੀ ਸਰਵਿਸਿਜ਼ ਜਿਹੜੀ ਇਸ ਹਾਦਸੇ ਤੋਂ ਬਾਅਦ 'ਚ ਅੱਗ ਲੱਗੀ ਉਸ ਨੂੰ ਬੁਝਾਉਣ ਦੇ ਵਿੱਚ ਕਾਮਯਾਬ ਜਿਹੜੀ ਉਹ ਰਹੀ ਆ। ਸੋ ਕਹਿੰਦੇ ਵੀ ਆਲੇ ਦੁਆਲੇ ਵੈਜੀਟੇਸ਼ਨ ਜਾਂ ਲੋਕਾਂ ਨੂੰ ਇਸ ਤੋਂ ਕੋਈ ਖਤਰਾ ਨਹੀਂ ਆ। ਕੀ ਕਾਰਨ ਰਹੇ ਇਸ ਕ੍ਰੈਸ਼ ਦੇ, ਉਸ ਦੀ ਇਨਵੈਸਟੀਗੇਸ਼ਨ 에ਅਰਫੋਰਸ ਦੇ ਦੁਆਰਾ ਸ਼ੁਰੂ ਕਰ ਦਿੱਤੀ ਗਈ ਆ। ਆਪਣੇ ਕਹਿੰਦੇ ਵੀ ਰੈਗੂਲਰ ਟ੍ਰੇਨਿੰਗ ਮਿਸ਼ਨ ਦੇ ਦੌਰਾਨ F-16 ਸੀ ਫਾਈਟਿੰਗ ਫੈਲਕਨ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜੀ। ਅਗਲੀ ਖਬਰ ਦੇ ਵੱਲ ਚਲੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੀ। ਕੈਲੀਫੋਰਨੀਆ ਦੇ ਵਿੱਚ ਗਵਰਨਰ ਗੈਵਿਨ ਨਿਊਸਮ ਤੇ ਜਿਹੜੇ ਅਟਾਰਨੀ ਜਨਰਲ ਨੇ ਰੌਬ ਬੋਂਟਾ, ਉਹਨਾਂ ਨੇ ਅੱਜ ਇੱਕ ਆਨਲਾਈਨ ਪੋਰਟਲ ਜਿਹੜਾ ਉਹ ਕੈਲੀਫੋਰਨੀਆ ਦੇ ਵਾਸੀਆਂ ਲਈ ਜਿਹੜਾ ਉਹ ਜਾਰੀ ਕੀਤਾ ਤੇ ਇਹਦੇ ਤਹਿਤ ਉਹ ਕਹਿੰਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਫੈਡਰਲ ਏਜੰਟਸ ਤੁਹਾਡੇ ਨਾਲ ਮਿਸਕੰਡਕਟ ਕਰਦੇ ਆ ਤਾਂ ਤੁਸੀਂ ਇਹਨੂੰ ਰਿਪੋਰਟ ਕਰ ਸਕਦੇ ਆ। ਜਿਹੜੇ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਨੇ ਗੈਵਿਨ ਨਿਊਸਮ, ਉਹਨਾਂ ਨੇ ਕਿਹਾ ਵੀ ਇਹ ਪੋਰਟਲ ਜਿਹੜਾ ਉਹ ਅਲਾਉ ਕਰੂਗਾ ਕੈਲੀਫੋਰਨੀਆ ਦੇ ਵਾਸੀਆਂ ਨੂੰ ਵੀ ਚਾਹੇ ਤੁਸੀਂ ਵੀਡੀਓ ਸਬਮਿਟ ਕਰੋ ਤੇ ਚਾਹੇ ਤੁਸੀਂ ਫੋਟੋ ਇਹਦੇ ਤੇ ਅਪਲੋਡ ਕਰੋ, ਜਿਹੜੀ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਜਸਟਿਸ ਨੂੰ ਜਾਊਗੀ ਤੇ ਇਹਦੇ ਵਿੱਚ ਇਹ ਦੇਖਿਆ ਜਾਊਗਾ ਵੀ ਕਿਹੜੇ ਬੰਦੇ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਕੰਡਕਟ ਆ ਉਹਨੂੰ ਅਨਲਾਫੁਲ ਜਿਹੜਾ ਕਿਸ ਤਰੀਕੇ ਦੇ ਨਾਲ ਕੀਤਾ। ਤੇ ਨਾਲ ਹੀ ਜਿਹੜੇ ਰੌਬ ਬੋਂਟਾ ਨੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਲੰਘੇ ਟਾਈਮ ਦੇ ਵਿੱਚ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਇੱਕ ਜਿਹੜੀ ਕੰਪੇਨ ਚਲਾਈ ਹੈ ਜਿਹੜੀ ਕਿ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਨਾਂ ਦੇ ਨਾਲ ਜਾਣੀ ਜਾਂਦੀ ਹੈ। ਉਹ ਕਹਿੰਦੇ ਵੀ ਜਦੋਂ ਉਹ ਚਲਾ ਰਹੇ ਸੀ ਕੰਪੇਨ ਤਾਂ ਉਹਦੇ ਵਿੱਚ ਡਰ ਤੇ ਟੈਰਰ ਸੀਗਾ ਲਗਾਤਾਰ ਤੇ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਇਹਦੇ ਕਰਕੇ ਬਹੁਤ ਸਾਰੇ ਜਿਹੜੇ ਕੈਲੀਫੋਰਨੀਆ ਦੀਆਂ ਜਿਹੜੀਆਂ ਵਾਸੀ ਨੇ ਜਾਂ ਕਮਿਊਨਿਟੀਜ਼ ਨੇ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਭਾਵਨਾ ਉਹ ਮਾੜੀ ਗਈ ਹੈ ਤੇ ਉਹ ਬੁਰੀ ਤਰੀਕੇ ਦੇ ਨਾਲ ਡਰ ਗਏ ਨੇ ਤੇ ਉਹਨਾਂ ਦੀਆਂ ਜਿਹੜੀਆਂ ਰੋਜ਼ਾਨਾ ਜ਼ਿੰਦਗੀਆਂ ਨੇ, ਜਿਹੜੀ ਉਹਨਾਂ ਦੀ ਰੋਜ਼ਾਨਾ ਦੀ ਲਾਈਫ ਹੈ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜੀ ਆ ਉਹ ਪ੍ਰਭਾਵਿਤ ਹੋਈ ਹੈ। ਸੋ ਕਹਿੰਦੇ ਵੀ ਹੁਣ ਜਿਹੜੇ ਪ੍ਰੈਜ਼ੀਡੈਂਟ ਦੇ ਐਕਸ਼ਨ ਨੇ ਪਿਛਲੇ 10 ਮਹੀਨਿਆਂ ਦੇ ਵਿੱਚ ਉਹਦੇ ਲਈ ਇਹ ਲਿਆਉਣਾ ਬਹੁਤ ਜ਼ਰੂਰੀ ਸੀਗਾ। ਉਹ ਕਹਿੰਦੇ ਵੀ ਜੇ ਤੁਸੀਂ ਕ੍ਰਾਈਮ ਦੇ ਉੱਤੇ ਹੋ ਕਿਸੇ ਵੀ ਤਰੀਕੇ ਦੇ ਨਾਲ ਤਾਂ ਕਾਲ 911 ਕਰੋ, ਲੋਕਲ ਲਾਅ ਐਨਫੋਰਸਮੈਂਟ ਨੂੰ ਜਿਹੜਾ ਇਨਵੋਲਵ ਕਰੋ, ਜਾਂ ਫਿਰ ਤੁਸੀਂ ਆਨਲਾਈਨ ਜਾ ਕੇ ਉਸ ਪੋਰਟਲ ਦੇ ਉੱਤੇ ਜਿਹੜਾ ਉਹ ਆਪਣੀ ਜਿਹੜੀ ਵੀਡੀਓ ਆ ਜਾਂ ਫੋਟੋ ਆ ਤੁਹਾਡੇ ਕੋਲੇ ਉਹ ਅਪਲੋਡ ਕਰ ਸਕਦੇ ਹੋ। ਸੋ ਇਹ ਕੈਲੀਫੋਰਨੀਆ ਨੇ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਪਹਿਲ ਕੀਤੀ। ਆਪਾਂ ਨੂੰ ਪਤਾ ਹੀ ਹੈ ਕਿ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਗਵਰਨਰ ਗੈਵਿਨ ਨਿਊਸਮ ਤੇ ਜਿਹੜੇ ਟਰੰਪ ਨੇ ਉਹ ਲਗਾਤਾਰ ਇੱਕ ਦੂਜੇ ਦੇ ਨਾਲ ਟਕਰਾਉਂਦੇ ਨਜ਼ਰ ਆ ਰਹੇ ਨੇ। LA ਦੇ ਵਿੱਚ ਜਿਹੜੀਆਂ ਝੜਪਾਂ ਹੋਈਆਂ ਸਨ ਕ੍ਰੈਕਡਾਊਨ ਦੇ ਵੇਲੇ, ਉਦੋਂ ਵੀ ਆਪਾਂ ਦੇਖਿਆ ਸੀਗਾ ਕਿ ਦੋਨੇ ਜਿਹੜੇ ਸਿਆਸਤਦਾਨ ਨੇ ਉਹ ਇੱਕ ਦੂਜੇ ਦੇ ਆਮੋ ਸਾਹਮਣੇ ਬਿਆਨਾਂ ਦੇ ਰਾਹੀਂ ਆ ਗਏ ਸਨ। ਜੀ
ਜੀ ਬਿਲਕੁਲ। ਸੋ ਇਹ ਆਨਲਾਈਨ ਪੋਰਟਲ ਦੇ ਨਾਲ ਕੀ ਫ਼ਰਕ ਪਊਗਾ, ਕਿੱਦਾਂ ਆ, ਇਸ ਦੇ ਬਾਰੇ ਆਉਂਦੇ ਸਮੇਂ 'ਚ ਪਤਾ ਲੱਗੂਗਾ। ਪਰ ਇਹਦੇ ਨਾਲ ਦੋਨਾਂ ਹੀ ਪ੍ਰਸ਼ਾਸਨਾਂ ਦੇ ਵਿੱਚ ਤਣਾਅ ਹੋਰ ਜ਼ਿਆਦਾ ਵੱਧ ਵਧਣ ਦੀ ਜਿਹੜੀ ਸੰਭਾਵਨਾ ਹੈ ਉਹ ਦੱਸੀ ਜਿਹੜੀ ਉਹ ਜਾ ਰਹੀ ਆ। ਸੋ ਲੋਕਾਂ ਨੂੰ ਤਾਂ ਆਲਰੇਡੀ ਪ੍ਰਵੀਨ ਜੀ ਵੀ ਆਪਾਂ ਜੀ। ਦੇਖਦੇ ਹਾਂ ਵੀ ਜੇ ਕਿਤੇ ਫੈਡਰਲ ਲਾ ਐਨਫੋਰਸਮੈਂਟ ਵਾਲੇ ਜਾਂ ਆਈਸ ਵਾਲੇ ਜਾਂ CBP ਵਾਲੇ ਆਉਂਦੇ ਆ ਤਾਂ ਉਦੋਂ ਹੀ ਪਹਿਲਾਂ ਪ੍ਰੋਟੈਸਟ ਦੇ ਦੌਰਾਨ ਹੀ ਤਣਾਅ ਇੰਨਾ ਜ਼ਿਆਦਾ ਵਧਿਆ ਹੁੰਦਾ ਆ। ਤੇ ਇਸ ਤੋਂ ਬਾਅਦ ਇਹਨਾਂ ਨੇ ਕਰਨਾ ਕੀ ਆ, ਗੱਲ ਇਹ ਵੀ ਆ ਨਾ ਜੀ। ਵੀ ਤੁਸੀਂ ਪੋਰਟਲ ਤੇ ਇਕੱਲੀ ਇਨਫੋਰਮੇਸ਼ਨ ਇਕੱਠੀ ਕਰਦੀ ਆ ਜਾਂ ਕੀ ਆ। ਉਦਾਂ ਤਾਂ ਹੁਣ ਇਹਨਾਂ ਨੇ ਕਾਨੂੰਨ ਕੀਤਾ ਵੀ ਆਪਣਾ ਮੂੰਹ ਨਕਾਬ ਪਾ ਕੇ ਨਹੀਂ ਢੱਕ ਸਕਦੇ ਕਿ ਉਹ ਹਾਂਜੀ। ਇਦਾਂ ਵਾਕਿਆ ਹੋ ਰਿਹਾ ਆ। ਇਹ ਤਾਂ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਦੱਸੇਗਾ ਜੀ। ਕਿੰਨੀ ਕਿਸ ਨੂੰ ਮੰਨਿਆ ਜਾਂਦਾ ਹੈਗਾ ਆ। ਜੀ। ਅਗਲੀ ਗੱਲ ਕਰੀਏ, ਜਿਹੜੇ ਸੈਨ ਫਰਾਂਸਿਸਕੋ ਆ ਉਹਨਾਂ ਨੇ ਅਲਟਰਾ ਪ੍ਰੋਸੈਸਡ ਫੂਡ ਕੰਪਨੀਜ਼ ਆ ਉਹਨਾਂ ਦੇ ਉਲਟ ਮੁਕੱਦਮਾ ਦਰਜ ਕੀਤਾ ਆ, ਸੂ ਕਰ ਦਿੱਤਾ ਆ। ਸਿਟੀ ਦੇ ਜਿਹੜੇ ਅਟਰਨੀ ਆ ਉਹਨਾਂ ਨੇ ਦੋਸ਼ ਲਾਏ ਆ ਵੀ ਇਹ ਜਿਹੜੇ ਵੱਡੇ ਮੈਨੂਫੈਕਚਰਰ ਆ ਉਹ ਡਿਜ਼ੀਜ਼ ਬਿਮਾਰੀਆਂ ਇਹਨਾਂ ਦੇ ਕਰਕੇ ਹੋ ਰਹੀਆਂ, ਜਿਹਦੇ ਕਰਕੇ ਉਹਨਾਂ ਬਿਮਾਰੀਆਂ ਦੇ ਇਲਾਜ ਦਾ ਭਾਰ ਸਰਕਾਰਾਂ ਦੇ ਉੱਤੇ ਜਿਹੜਾ ਉਹ ਪੈਂਦਾ ਆ ਤੇ ਪਬਲਿਕ ਹੈਲਥ ਕਾਸਟ ਲਗਾਤਾਰ ਵੱਧਦੀ ਜਾ ਰਹੀ ਆ। ਸੈਨ ਫਰਾਂਸਿਸਕੋ ਦੇ ਸਿਟੀ ਅਟਰਨੀ ਡੇਵਿਡ ਚਿਊ ਉਹਨਾਂ ਨੇ ਇਹ ਜਿਹੜੀਆਂ ਕੰਪਨੀਜ਼ ਆ ਜਿਹੜੀਆਂ ਅਲਟਰਾ ਪ੍ਰੋਸੈਸਡ ਫੂਡ ਤਿਆਰ ਕਰਦੀਆਂ, ਬਣਾ ਕੇ ਵੇਚਦੀਆਂ ਆ, ਉਹਨਾਂ ਦੇ ਉਲਟ ਇਹ ਜਿਹੜਾ ਮੁਕੱਦਮਾ ਦਰਜ ਕੀਤਾ। 10 ਕਾਰਪੋਰੇਸ਼ਨਸ ਕਹਿੰਦੇ ਵੀ ਜਿਹੜੇ ਮੁਲਕ ਦੇ ਸਭ ਤੋਂ ਪਪੂਲਰ ਫੂਡ ਤੇ ਡਰਿੰਕਸ ਬਣਾਉਂਦੇ ਆ ਉਹਨਾਂ ਨੂੰ ਇਸ ਦੇ ਵਿੱਚ ਲਿਆਂਦਾ ਆ। ਕਹਿੰਦੇ ਵੀ 70% ਅਮਰੀਕਨ ਅਜਿਹੇ ਨੇ ਉਹਨਾਂ ਦੀ ਫੂਡ ਸਪਲਾਈ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਇਹ ਜਿਹੜਾ ਅਲਟਰਾ ਪ੍ਰੋਸੈਸਡ ਪ੍ਰੋਡਕਟ ਆ, ਅਲਟਰਾ ਪ੍ਰੋਸੈਸਡ ਇਹੀ ਕਹਿ ਸਕਦੇ ਹਾਂ ਜਿਹੜੇ ਅਕਸਰ ਡੱਬਿਆਂ 'ਚ ਬੰਦ ਆਉਂਦੇ ਆ, ਜਿਹੜੇ ਕਈ ਮਹੀਨੇ ਕਈ ਚਿਰ ਤੱਕ ਖਰਾਬ ਨਹੀਂ ਹੁੰਦੇ ਤੇ ਪਰ ਕਹਿੰਦੇ ਆ ਵੀ ਇਹ ਫੂਡ ਆ ਜਿਹਦੇ ਵਿੱਚ ਇਹ ਅਕਸਰ ਲੋਕਾਂ ਦਾ ਕਹਿ ਲਓ ਵੀ ਗੱਲ ਹੁੰਦੀ ਆ ਵੀ ਇਹਦੇ ਵਿੱਚ ਕੈਮੀਕਲਸ ਬਹੁਤ ਜ਼ਿਆਦਾ ਪਾਏ ਹੁੰਦੇ ਜਿਹਦੇ ਕਰਕੇ ਖਰਾਬ ਨਹੀਂ ਹੁੰਦੇ। ਸੋ ਉਹਨਾਂ ਅਲਟਰਾ ਪ੍ਰੋਸੈਸਡ ਫੂਡ ਦੀ ਜਿਹੜੀ ਉਹ ਗੱਲ ਕਰ ਰਹੇ ਆ। ਕਹਿੰਦੇ ਵੀ ਗਰੋਸਰੀ ਦੇ ਜਿਹੜੇ ਸਟੋਰ ਆ ਉਹਨਾਂ ਦੇ ਸ਼ੈਲਫ ਆ ਉਹ ਕਲਰਫੁਲ ਪੈਕੇਜਸ ਦੇ ਨਾਲ ਲੋਕ ਜਿਹੜੇ ਰੰਗਦਾਰ ਜਿਹੜੇ ਆ ਉਹਨਾਂ ਦੇ ਨਾਲ ਕੀਤੇ ਆ ਵੀ ਲੋਕ ਜਾਂ ਨਿਆਣੇ ਵੱਧ ਤੋਂ ਵੱਧ ਇਸ ਨੂੰ ਜਿਹੜਾ ਉਹ ਖਰੀਦਣ। ਕਹਿੰਦੇ ਵੀ ਇਹ ਬੜਾ ਰੇਅਰ ਇਸ਼ੂ ਆ ਜਿਸ ਦੇ ਉੱਤੇ ਲਿਬਰਲ ਲੀਡਰ ਸੈਨ ਫਰਾਂਸਿਸਕੋ ਸਿਟੀ ਦੇ ਉਹ ਅਲਾਈਨ ਜਿਹੜੇ ਉਹ ਨਜ਼ਰ ਆਏ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ। ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਮੇਕ ਅਮਰੀਕਾ ਹੈਲਦੀ ਅਗੇਨ ਦੇ ਨਾਰੇ ਅਧੀਨ ਰੋਬਰਟ ਐਫ ਕੈਨੇਡੀ ਜੂਨੀਅਰ ਉਹਨਾਂ ਨੇ ਲਿਆਂਦਾ ਆ। ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਡਾਈਜ਼ ਤੇ ਹੋਰ ਚੀਜ਼ਾਂ ਨੂੰ ਇਸ ਦੇ ਵਿੱਚੋਂ ਆਪਣੇ ਫੂਡ ਸਪਲਾਈ ਚੋਂ ਬਾਹਰ ਕੱਢਣ ਦੀ ਮੁਹੱਈਆ ਕੀਤਾ ਹੋਇਆ ਹੈ ਤੇ ਕਈ ਜਿਹੜੇ ਕਾਰਪੋਰੇਸ਼ਨਸ ਆ ਉਹਨਾਂ ਨੇ ਉਹਨਾਂ ਡਾਈਜ਼ ਨੂੰ, ਉਹਨਾਂ ਕੈਮੀਕਲਸ ਨੂੰ ਵਿੱਚੋਂ ਕੱਢਣ ਦੇ ਲਈ ਮੰਨੇ ਵੀ ਆ। ਸੋ ਡਿਸਟ੍ਰਿਕਟ ਅਟਾਰਨੀ ਸੈਨ ਫਰਾਂਸਿਸਕੋ ਦੇ ਉਹਨਾਂ ਨੇ ਸੁਪੀਰੀਅਰ ਕੋਰਟ ਸੈਨ ਫਰਾਂਸਿਸਕੋ ਦੀ ਸਟੇਟ ਆਫ ਕੈਲੀਫੋਰਨੀਆ ਦੇ ਬਿਹਾਫ ਦੇ ਉੱਤੇ ਇਹ ਜਿਹੜਾ ਲਾਸੂਟ ਆ ਹੁਣ ਦਰਜ ਕੀਤਾ ਆ। ਇਹ ਵੀ ਐਂਗਲ ਵਧੀਆ ਆ ਤੇ ਲੋਕਾਂ ਦੀ ਸਿਹਤਯਾਬੀ ਦੇ ਲਈ, ਸਿਹਤ ਠੀਕ ਰਵੇ ਉਸ ਦੇ ਲਈ ਤੇ ਇਵੈਂਚੁਅਲੀ ਕਿਉਂਕਿ ਭਾਰਤ ਫਿਰ ਟੈਕਸ ਪੇਅਰ ਦੇ ਉੱਤੇ ਹੀ ਪੈਂਦਾ ਆ ਜਦੋਂ ਪਬਲਿਕ ਹੈਲਥ ਕਾਸਟ ਲਗਾਤਾਰ ਵੱਧਦੇ ਜਾਂਦੇ ਆ ਇਹਨਾਂ ਖਰਾਬ ਜਿਹੜੀ ਆ ਰੋਟੀ ਪਾਣੀ ਦੇ ਕਰਕੇ। ਜੀ। ਅਗਲੀ ਖਬਰ ਜਿਹੜੀ ਲਾਸ ਐਂਜਲਸ ਦੇ ਇਲਾਕਿਆਂ 'ਚੋਂ ਆ ਰਹੀ ਹੈ। ਇੱਥੇ ਪੁਲਿਸ ਨੇ ਇੱਕ ਬੰਦਾ ਮਾਰ ਦਿੱਤਾ ਜਿਹਦੇ ਉੱਤੇ ਦੋਸ਼ ਹੈ ਕਿ ਉਹਨੇ ਆਪਣੇ ਪਿਤਾ ਨੂੰ ਜਿਹੜਾ ਉਹ ਬੁਰੇ ਤਰੀਕੇ ਦੇ ਨਾਲ ਸਟੈਬ ਕੀਤਾ ਸੀਗਾ। ਇਹ ਘਟਨਾ ਵਾਪਰੀ ਹੈ ਵੈਨਿਆਸ ਜਿਹੜਾ ਇਲਾਕੇ ਨੇ ਉਹਨਾਂ ਦੇ ਵਿੱਚ। ਪੁਲਿਸ ਨੂੰ ਇਹ ਰਿਪੋਰਟ ਮਿਲੀ ਸੀ 17200 ਬਲਾਕ ਜਿਹੜਾ ਵਲੀਅਰ ਸਟਰੀਟ ਦਾ, ਉੱਥੇ ਇੱਕ ਜਿਹੜੀ ਹਿੰਸਕ ਘਟਨਾ ਦੀ ਰਿਪੋਰਟ ਮਿਲੀ ਸੀਗੀ ਜਿਸ ਤੋਂ ਬਾਅਦ ਪੁਲਿਸ ਨੇ ਰਿਸਪੌਂਡ ਕੀਤਾ ਸੀਗਾ। ਜਿਹੜੀ ਸੋਸ਼ਲ ਮੀਡੀਆ ਤੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਉਹਦੇ ਮੁਤਾਬਕ ਉਹ ਕਹਿੰਦੇ ਕਿ ਇੱਕ ਜਿਹੜਾ ਨੌਜਵਾਨ ਮੁੰਡਾ ਸੀਗਾ ਜਿਹੜਾ ਕਿ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਹਦਾ ਜਿਹੜਾ ਪੁੱਤਰ ਹੈ ਜਿਹੜਾ ਵਿਕਟਮ ਸੀਗਾ ਤੇ ਉਹਦੇ ਹੱਥ ਦੇ ਵਿੱਚ ਕਹਿੰਦੇ ਵੀ ਤੇਜ਼ਧਾਰ ਹਥਿਆਰ ਸੀਗਾ ਤੇ ਉਹਨੇ ਘਰ ਦੇ ਵਿੱਚ ਆਪਣੇ ਪਿਤਾ ਨੂੰ ਬੁਰੀ ਤਰੀਕੇ ਦੇ ਨਾਲ ਜਿਹੜਾ ਜ਼ਖਮੀ ਉਹ ਕਰ ਦਿੱਤਾ ਸੀਗਾ। ਬਾਅਦ ਦੇ ਵਿੱਚ ਜਦੋਂ ਕਹਿੰਦੇ ਵੀ ਪੁਲਿਸ ਇਸ ਘਟਨਾ ਦੇ ਨਾਲ ਸਿੱਝਣ ਲੱਗੀ ਤਾਂ ਪੁਲਿਸ ਨੂੰ ਲੱਗਿਆ ਵੀ ਸ਼ਾਇਦ ਇਹ ਬੰਦਾ ਜਿਹੜਾ ਖਤਰਨਾਕ ਹੋ ਸਕਦਾ, ਇਸ ਕਰਕੇ ਪੁਲਿਸ ਨੇ ਉਹਦੇ ਤੇ ਗੋਲੀ ਚਲਾਤੀ ਤੇ ਉਹਦੀ ਵੀ ਜਿਹੜੀ ਮੌਤ ਮੌਕੇ ਤੇ ਹੀ ਹੋ ਗਈ। ਸੋ ਉਹ ਕਹਿੰਦੇ ਵੀ ਆਫੀਸਰ ਜਿਹੜਾ ਉਹਨਾਂ ਨੇ ਓਪਨ ਫਾਇਰ ਕੀਤਾ ਸੀਗਾ ਮੁੰਡੇ ਦੇ ਉੱਤੇ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਜਿਹੜਾ ਸਨ ਆ ਉਹਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ ਤੇ ਜਿਹੜਾ ਫਾਦਰ ਆ ਉਹ ਪਹਿਲਾਂ ਹੀ ਉਹਨੂੰ ਜਿਹੜਾ ਮ੍ਰਿਤਕ ਉਹ ਐਲਾਨ ਦਿੱਤਾ ਗਿਆ ਸੀਗਾ। ਸੋ ਇਸ ਤਰ੍ਹਾਂ ਦੀ ਜਿਹੜੀ ਇਹ ਘਟਨਾ ਜਿਹੜੀ ਵਾਪਰੀ ਹੈ ਤੇ ਇਹਦੇ ਵਿੱਚ ਉਹ ਦੱਸਦੇ ਆ ਕਿ ਜਿਹੜੀ ਪਬਲਿਕ ਹੈ ਉਹਦੇ ਲਈ ਕਲੋਜ਼ ਕਰ ਦਿੱਤਾ ਗਿਆ ਸੀ ਪੂਰਾ ਇਲਾਕਾ ਕਿਉਂਕਿ ਇਨਵੈਸਟੀਗੇਸ਼ਨ ਜਿਹੜੀ ਆ ਉਹ ਜਾਰੀ ਸੀਗੀ ਤੇ ਇਹ ਜਿਹੜਾ ਬੰਦਾ ਪੁਲਿਸ ਦੇ ਉੱਤੇ ਜਿਹਨੇ ਹਮਲਾ ਕੀਤਾ ਸੀ ਨੌਜਵਾਨ ਸੀਗਾ ਤੇ ਵਿਕਟਮ ਦਾ ਪੁੱਤਰ ਸੀਗਾ। ਇਹਦੇ ਬਾਰੇ ਦੱਸਣ ਦੇ ਵਿੱਚ ਆ ਰਿਹਾ ਵੀ ਉਹ ਮੈਂਟਲੀ ਵੀ ਜਿਹੜਾ ਉਹ ਠੀਕ ਨਹੀਂ ਸੀ, ਉਹਦੀ ਜਿਹੜੀ ਮਾਨਸਿਕ ਸਥਿਤੀ ਆ ਉਹ ਕੋਈ ਬਹੁਤੀ ਠੀਕ ਨਹੀਂ ਸੀ ਤੇ ਉਹਨੇ ਜਦੋਂ ਆਫੀਸਰ ਵੱਲ ਇਸ ਤਰ੍ਹਾਂ ਦੀ ਹਮਲਾਵਰ ਜਿਹੜੀ ਸਰੀਰਕ ਦਿੱਖ ਜਿਹੜੀ ਆ ਕੀਤੀ ਇਸ ਤਰ੍ਹਾਂ ਦੇ ਜਿਹੜਾ ਆਪਾਂ ਕਹਿ ਲਈਏ ਵੀ ਉਹਨੇ ਆਪਣਾ ਇਰਾਦਾ ਜ਼ਾਹਰ ਕੀਤਾ ਤਾਂ ਉਸ ਤੋਂ ਪਹਿਲਾਂ ਉਹਦੇ ਉੱਤੇ ਗੋਲੀ ਜਿਹੜੀ ਆਫੀਸਰ ਨੇ ਚਲਾਤੀ ਤੇ ਜਿਹਦੇ ਕਰਕੇ ਉਹਦੀ ਮੌਤ ਹੋ ਗਈ।
ਅਗਲੀ ਅਗਲੀ ਖਬਰ ਵੱਲ ਵਧੀਏ। ਜੀ। ਪ੍ਰਵੀਨ, ਤਾਂ ਕੈਲੀਫੋਰਨੀਆ ਦੇ ਇੱਕ ਡਾਕਟਰ ਉਹਦੀ ਘਰਵਾਲੀ ਨੂੰ ਘਰ ਦੇ ਬਾਹਰ ਹੀ ਕਹਿੰਦੇ ਸ਼ਾਟ ਕਰ ਦਿੱਤਾ ਗਿਆ। ਜੀ। ਪੁਲਿਸ ਮੰਨ ਰਹੀ ਆ ਵੀ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਮੁੰਡਾ ਆ ਉਹ ਸਸਪੈਕਟ ਦੱਸਿਆ ਜਾ ਰਿਹਾ ਆ। ਸਿਮੀ ਵੈਲੀ ਦੀ ਇਹ ਘਟਨਾ ਆ। ਡਾਕਟਰ ਐਰਿਕ ਕੋਰਡਸ, ਉਸ ਦਾ ਜਿਹੜਾ ਉਹ ਤੇ ਉਸ ਦੀ ਜਿਹੜੀ ਵਾਈਫ ਆ ਉਸ ਨੂੰ ਕਹਿੰਦੇ ਵੀ ਫੇਟਲੀ ਸ਼ਾਟ ਕਰ ਦਿੱਤਾ ਗਿਆ ਘਰ ਦੇ ਬਾਹਰ ਬੀਤੇ ਐਤਵਾਰ ਨੂੰ। ਤੇ ਬਾਅਦ ਦੇ ਵਿੱਚ ਜਿਹੜਾ ਉਹਨਾਂ ਦਾ ਮੁੰਡਾ ਸੀਗਾ ਉਸਨੇ ਆਪਣੇ ਆਪ ਨੂੰ ਖੁਦ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਆ। ਸਿਮੀ ਵੈਲੀ ਪੁਲਿਸ ਡਿਪਾਰਟਮੈਂਟ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਦੱਸਿਆ ਵੀ ਐਰਿਕ ਕੋਰਡਸ 63 ਸਾਲ, ਉਸ ਦੀ ਵਾਈਫ ਵਿੱਕੀ ਕੋਰਡਸ 66 ਸਾਲ, ਉਹਨਾਂ ਦੇ ਮਲਟੀਪਲ ਗਨ ਸ਼ਾਟ ਵੂੰਡ ਦੇਖੇ ਗਏ। ਗਰਾਜ ਉਹਨਾਂ ਦਾ ਖੁੱਲਾ ਸੀਗਾ। ਇਸ ਜੋੜੇ ਨੂੰ ਲੋਕਲ ਟਰਾਮਾ ਸੈਂਟਰ ਦੇ ਵਿੱਚ ਘੱਲਿਆ ਗਿਆ, ਪਰ ਦੋਨੋਂ ਹੀ ਉੱਥੇ ਮ੍ਰਿਤ ਘੋਸ਼ਿਤ ਕਰ ਦਿੱਤੇ ਗਏ। ਕੀਥ ਕੋਰਡਸ ਜਿਹੜਾ ਉਹਨਾਂ ਦਾ ਮੁੰਡਾ ਸੀਗਾ, ਡਿਟੈਕਟਿਵਸ ਨੇ ਆਇਡੈਂਟੀਫਾਈ ਕੀਤਾ ਵੀ ਇੱਕ ਗੱਡੀ ਉਸ ਇਲਾਕੇ 'ਚੋਂ ਜਾ ਰਹੀ ਆ ਤੇ ਉਸ ਦੇ ਨਾਲ ਸੰਬੰਧਿਤ ਆ ਤੇ ਇਹ ਚੀਜ਼ ਜਿਹੜੀ ਉਹ ਵਾਪਰੀ ਆ। ਐਰਿਕ ਕੋਰਡਸ ਤੇ ਜਿਹੜਾ ਇਹ ਸਨ ਸੀਗਾ ਵਿੱਕੀ ਕੋਰਡਸ ਦਾ ਇਹ ਸਟੈਪ ਸਨ ਸੀਗਾ, ਇਹ ਕੰਟਕੀ ਤੋਂ ਸੀਗਾ। ਸੋ ਕਹਿੰਦੇ ਵੀ ਕਾਰ ਟਰੈਕ ਕੀਤੀ ਗਈ ਚੀਨੋ ਤੱਕ, ਜਿਹੜਾ ਇਲਾਕਾ ਆ, ਤੇ ਓਨਰ ਜਿਹੜਾ ਕਾਰ ਦਾ ਸੀਗਾ ਉਸਨੇ ਅੱਗ ਜਿਹੜੀ ਆ ਇਸ ਗੱਡੀ ਨੂੰ ਲਾ ਦਿੱਤੀ, ਜੋ ਕਿ ਇਹ ਖੁਦ ਆਪ ਮੁੰਡਾ ਸੀ, ਤੇ ਬਾਅਦ ਚ ਆਪਣੇ ਆਪ ਨੂੰ ਵੀ ਉਸਨੇ ਗੋਲੀ ਮਾਰ ਲਈ ਆ। ਸੈਨ ਬਰਨਾਰਡੀਨੋ ਕਾਉਂਟੀ ਮੈਡੀਕਲ ਐਗਜ਼ਾਮੀਨਰ ਨੇ ਕਹਿੰਦੇ ਵੀ ਉਹ ਕਨਫਰਮ ਕਰ ਦੇ ਵਿੱਚ ਕਾਮਯਾਬ ਰਹੇ ਵੀ ਮਰਨ ਵਾਲਾ ਜਿਹੜਾ ਕੀਥ ਕੋਰਡਸ ਹੀ ਸੀਗਾ। ਸੈਲਫ ਇਨਫਲਿਕਟਡ ਗਨ ਸ਼ਾਟ ਵੂੰਡ ਵੀ ਆਪਣੇ ਆਪ ਨੂੰ ਮਾਰਨ ਦੀ ਜਿਹੜੀ ਉਹ ਗੱਲ ਸੀ। ਕੀ ਸਰਕਮਸਟੈਂਸ ਸੀਗੇ, ਕੀ ਮੋਟਿਵ ਸੀਗਾ ਇਸ ਡਬਲ ਹੋਮੋਸਾਈਡ ਦਾ, ਇਹਦੇ ਬਾਰੇ ਅਜੇ ਕਲੀਅਰ ਨਹੀਂ ਆ। ਪੁਲਿਸ ਇਸ ਦੀ ਇਨਵੈਸਟੀਗੇਸ਼ਨ ਹੁਣ ਕਰ ਰਹੀ ਆ। ਐਡਵੈਂਟਿਸਟ ਹੈਲਥ ਸਿਮੀ ਵੈਲੀ ਦੇ ਵਿੱਚ ਡਾਕਟਰ ਕੋਰਡਸ ਜਿਹੜਾ ਉਹ ਕੰਮ ਕਰਦਾ ਸੀ ਐਜ਼ ਰੇਡੀਓਲੋਜਿਸਟ ਪਿਛਲੇ 3 ਦਹਾਕਿਆਂ ਤੋਂ। ਤੇ ਜਿਹੜਾ ਹਸਪਤਾਲ ਵਾਲੇ ਕਹਿ ਰਹੇ ਆ ਵੀ ਸਾਡਾ ਦਿਲ ਬਹੁਤ ਟੁੱਟਾ ਆ ਇਸ ਜਿਹੜੀ ਮੌਤ ਦੀ ਖਬਰ ਤੋਂ ਬਾਅਦ। ਜੀ। ਅਗਲੀ ਖਬਰ ਜਿਹੜੀ ਸੈਂਟਾ ਮੋਨਿਕਾ ਤੋਂ ਆ ਰਹੀ ਹੈ। ਇੱਥੇ ਇੱਕ ਜਿਹੜਾ ਫਿਜ਼ੀਸ਼ੀਅਨ ਆ ਉਹਨੂੰ ਸਜ਼ਾ ਹੋਈ ਹੈ 2.5 ਸਾਲਾਂ ਦੀ। ਦੋਸ਼ ਇਹ ਲੱਗਿਆ ਕਿ ਉਹਨੇ ਇੱਕ ਜਿਹੜੀ ਐਕਟਰ ਹੈ ਮੈਥਿਊ ਪੈਰੀ, ਉਹਨੂੰ ਜਿਹੜੀ ਹੈ ਕੈਟਾਮਿਨ ਵੇਚੀ ਹੈ। ਲਗਾਤਾਰ ਉਹਨੂੰ ਵੇਚਦਾ ਰਿਹਾ, ਦਿੰਦਾ ਰਿਹਾ, ਰეკਮੈਂਡ ਕਰਦਾ ਰਿਹਾ। ਬਾਵਜੂਦ ਇਸ ਦੇ ਕਿ ਉਹਨੂੰ ਪਤਾ ਸੀਗਾ ਕਿ ਜਿਹੜਾ ਪੈਰੀ ਦਾ ਲੌਂਗ ਡਾਕੂਮੈਂਟਡ ਜਿਹੜਾ ਸਟਰਗਲ ਆ ਉਹ ਐਡਿਕਸ਼ਨ ਦੇ ਨਾਲ ਹੀ ਸੀਗਾ। ਫੈਡਰਲ ਪ੍ਰੋਸੀਕਿਊਟਰ ਨੇ ਇਹ ਦੋਸ਼ ਲਾਏ ਨੇ ਤੇ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਹੁਣ ਇਹਨੂੰ 2.5 ਸਾਲ ਜਿਹੜੇ ਡਾਕਟਰ ਨੂੰ ਫੈਡਰਲ ਪ੍ਰਿਜ਼ਨ ਦੇ ਵਿੱਚ ਗੁਜ਼ਾਰਨੇ ਪੈਣਗੇ। ਇਹ ਉੱਥੇ ਅਰਜੈਂਟ ਕੇਅਰ ਇੱਕ ਕਲੀਨਿਕ ਚਲਾ ਰਿਹਾ ਸੀਗਾ ਤੇ ਹੁਣ ਇਹ ਉਹ ਜਿਹੜੀ ਕਾਰਵਾਈ ਆ ਉਹਨੂੰ ਜਾਰੀ ਨਹੀਂ ਰੱਖ ਸਕੂਗਾ। ਦੀ ਡਿਪਾਰਟਮੈਂਟ ਆਫ ਜਸਟਿਸ ਤੋਂ ਜਿਹੜੇ ਡਾਕੂਮੈਂਟ ਹਾਸਲ ਹੋਏ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਸੈਲਵਾਡੋਰ ਪਲੈਂਸੀਆ 44 ਸਾਲ ਦਾ, ਜਿਹਨੂੰ ਡਾਕਟਰ ਪੀ ਦੇ ਨਾਲ ਵੀ ਨਾਂ ਦੇ ਨਾਲ ਵੀ ਜਾਣਿਆ ਜਾਂਦਾ, ਤੇ ਇਹਨੂੰ ਇਮੀਡੀਏਟਲੀ ਜਿਹੜੀ ਆ ਉਹ ਰਿਮਾਂਡ ਤੇ ਦੇ ਦਿੱਤਾ ਗਿਆ ਫੈਡਰਲ ਕਸਟਡੀ ਦੇ ਵਿੱਚ। ਜਦੋਂ ਉਹਨੂੰ ਜਿਹੜੀ ਆ ਯੂਐਸ ਡਿਸਟ੍ਰਿਕਟ ਕੋਰਟ ਜੱਜ ਜਿਹੜੀ ਸ਼ੈਰਲਿਨ ਪੇਸ, ਉਹਨੇ ਇਸ ਮਾਮਲੇ ਦੇ ਵਿੱਚ ਉਹਨੂੰ ਦੋਸ਼ੀ ਕਰਾਰ ਦਿੱਤਾ ਤੇ 30 ਮਹੀਨਿਆਂ ਦੀ ਸਜ਼ਾ ਸੁਣਾਈ। ਪਲੈਂਸੀਆ ਜਿਹੜੇ ਕਹਿੰਦੇ ਕਿ ਉਹਨੇ ਗਿਲਟੀ ਪਲੀਡ ਕੀਤਾ ਸੀਗਾ ਜੁਲਾਈ ਦੇ ਵਿੱਚ, ਤੇ ਉਹਦੇ ਉੱਤੇ ਬਾਅਦ ਦੇ ਵਿੱਚ ਜਿਹੜੇ ਕਿ ਦੋਸ਼ ਲੱਗੇ ਸੀਗੇ 4 ਕਾਉਂਟਸ ਆਫ ਕੈਟਾਮਿਨ ਡਿਸਟ੍ਰੀਬਿਊਸ਼ਨ ਦੇ, ਤੇ ਉਹਨੇ ਸਰੈਂਡਰ ਕੀਤਾ ਸੀਗਾ ਤੇ ਨਾਲ ਹੀ ਉਹਦਾ ਜਿਹੜਾ ਲਾਇਸੈਂਸ ਆ ਉਹਨੂੰ ਜਿਹੜਾ ਉਹ ਸਸਪੈਂਡ ਕਰ ਦਿੱਤਾ ਗਿਆ ਸੀਗਾ ਸਤੰਬਰ ਦੇ ਵਿੱਚ। ਪਲੈਂਸੀਆ ਦੇ ਕੋਲੇ ਜਿਹੜੀ ਇਹ ਡਾਕਟਰ ਮੈਥਿਊ ਪੈਰੀ ਆ, ਇਹ ਜਾਂਦੇ ਆ ਸਤੰਬਰ 30, 2023 ਨੂੰ। ਉਹਦੇ ਵਿੱਚ ਜਦੋਂ ਉਹ ਆਪਦੀ ਹਿਸਟਰੀ ਸ਼ੇਅਰ ਕਰਦੇ ਆ ਜਾਂ ਉਹਨਾਂ ਤੋਂ ਪੁੱਛਿਆ ਜਾਂਦਾ ਤਾਂ ਉਹ ਦੱਸਦੇ ਨੇ ਕਿ ਉਹ ਕੈਟਾਮਿਨ ਦੀ ਜਿਹੜੀ ਐਡਿਕਸ਼ਨ ਆ ਉਹਦੇ ਤੋਂ ਪ੍ਰਭਾਵਿਤ ਨੇ ਤੇ ਉਹਦੇ ਨਾਲ ਸੰਬੰਧ ਜਿਹੜੀਆਂ ਦਵਾਈਆਂ ਨੇ ਉਹ ਨਹੀਂ ਲੈ ਸਕਦੇ। ਪਰ ਬਾਅਦ ਦੇ ਵਿੱਚ ਪਤਾ ਲੱਗਿਆ ਜਦੋਂ ਜਾਂਚ ਚੱਲੀ ਕਿ ਇਹ ਉਹਨਾਂ ਨੂੰ ਉਹੀ ਜਿਹੜਾ ਇਲਾਜ ਸੀਗਾ ਉਹਨਾਂ ਦਾ ਉਹ ਕੰਟੀਨਿਊ ਕਰ ਰਹੇ ਸੀ, ਜਿਹਦੇ ਵਿੱਚ ਕੈਟਾਮਿਨ ਦੀ ਜਿਹੜੀ ਵੇਚ ਆ ਉਹ ਵੀ ਸ਼ਾਮਲ ਸੀਗੀ। ਹੁਣ ਇਹਦੇ ਮਾਮਲੇ ਦੇ ਵਿੱਚ ਜਿਹੜੇ ਕਹਿੰਦੇ ਕਿ $57,000 ਜਿਹੜੇ ਕਿ ਟਿਪੀਕਲ ਕਾਸਟ ਕਰਦੇ ਆ, ਜਿਹੜੀ ਕਿ 15 ਪਰ ਵਾਇਲ ਆ, ਉਹ ਉਹਨੂੰ ਵੇਚੀਆਂ ਗਈਆਂ ਪੈਰੀ ਨੂੰ। ਸੋ ਹੁਣ ਬੰਦਾ ਡਾਕਟਰ ਕੋਲੇ ਜਾਨ ਬਚਾਉਣ ਜਾਂਦਾ ਤੇ ਜੇਕਰ ਡਾਕਟਰੀ ਲਾਲਚ ਵਸ ਪੈ ਕੇ ਤੇ ਉਹਦੀ ਕਮਜ਼ੋਰੀ ਭਾਂਪ ਕੇ ਜਾਂ ਕਹਿ ਲਓ ਕਿ ਉਹਦੀ ਐਡਿਕਸ਼ਨ ਨੂੰ ਭਾਂਪ ਕੇ ਜਾਂ ਉਹਦੀ ਸਰਮਾਏਦਾਰੀ ਨੂੰ ਭਾਂਪ ਕੇ ਤੇ ਉਹਨੂੰ ਨਸ਼ੇ ਤੇ ਲਾ ਦੇਵੇ ਤਾਂ ਕਿੱਡਾ ਮਾੜੀ ਗੱਲ ਆ। ਸੋ 2.5 ਸਾਲਾਂ ਡਾਕਟਰ ਨੂੰ ਗੁਜ਼ਾਰਨੇ ਪੈਣਗੇ, 2.5 ਸਾਲ ਇੱਕ ਥੋੜੇ ਜਿਹੇ ਲਾਲਚ ਵਸ ਕਰਕੇ। ਜੀ ਪ੍ਰਵੀਨ ਜੀ, ਇਹ ਜਿਹੜਾ ਮੈਥਿਊ ਪੈਰੀ ਹੈ ਕਾਫੀ ਮਸ਼ਹੂਰ ਐਕਟਰ ਸੀ ਤੇ ਇਹਦੀ ਡਰੱਗ ਐਡਿਕਸ਼ਨ ਨੋਨ ਸੀਗੀ ਪੂਰੇ ਹਾਲੀਵੁੱਡ ਦੇ ਵਿੱਚ। ਇਹ ਉਹੀ ਮਾਮਲਾ ਜਿਸ ਦੇ ਵਿੱਚ ਪੰਜਾਬੀ ਮੂਲ ਦੀ ਜੈਸਮੀਨ ਸੰਘਾ, ਜਿਸ ਨੂੰ ਕੈਟਾਮਿਨ ਕੁਈਨ ਜਿਹੜਾ ਉਹ ਆਖਦੇ ਆ, ਜਿਸ ਨੇ ਮੈਥਿਊ ਪੈਰੀ ਦੀ ਓਵਰਡੋਜ਼ ਦੇ ਵਿੱਚ ਆਪਣੇ ਦੋਸ਼ਾਂ ਨੂੰ ਜਿਹੜਾ ਉਹ
ਕਬੂਲਿਆ ਹੈਗਾ ਆ, ਤੇ ਹੁਣ ਉਸ ਡਾਕਟਰ ਨੂੰ ਜਿਸ ਨੇ ਜਿਹੜੀ ਇਵੈਂਚੁਅਲੀ ਪ੍ਰਸਕ੍ਰਾਈਬ ਕੀਤੀ ਸੀਗੀ ਇਹ ਦਵਾਈ, ਇਹ ਨਸ਼ਾ, ਉਸ ਨੂੰ ਹੁਣ ਸਜ਼ਾ ਜਿਹੜੀ ਉਹ ਹੋ ਚੁੱਕੀ ਆ। ਸੋ ਹਾਲੀਵੁੱਡ ਦੇ ਵਿੱਚ ਰੈਂਪੈਂਟ ਆਏ ਬਹੁਤ ਜ਼ਿਆਦਾ ਨਸ਼ੀਲੇ ਪਦਾਰਥਾਂ ਦਾ ਜਿਹੜਾ ਸੇਵਨ ਤੇ ਉਹ ਸਾਰਾ ਕੁਛ, ਟੂ ਮਚ ਮਨੀ, ਟੂ ਮਚ ਫੇਮ, ਟੂ ਸੂਨ, ਇਹ ਅਕਸਰ ਇਸ ਪਾਸੇ ਵੱਲ ਨੂੰ ਗੱਲ ਤੁਰ ਜਾਂਦੀ ਆ। ਤੇ ਹਾਂ, ਹੋਪਫੁਲੀ ਬਚਾ ਰਵੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ। ਅਗਲੀ ਜਿਹੜੀ ਪ੍ਰਵੀਨ ਜੀ ਗੱਲ ਕਰਦੇ ਆ, ਇਹ ਖਬਰ ਆ ਰਹੀ ਆ, ਕੈਲੀਫੋਰਨੀਆ ਦੇ 2 ਅਜਿਹੇ ਸ਼ਹਿਰ ਆ, ਉਹ ਇਸ ਹੌਲੀਡੇ ਸੀਜ਼ਨ ਦੇ ਵਿੱਚ ਲੋਕਾਂ ਨੂੰ ਇੱਕ ਤੋਹਫਾ ਦੇ ਰਹੇ ਆ, ਫ੍ਰੀ ਪਾਰਕਿੰਗ ਦਾ। ਮੈਨਹੈਟਨ ਬੀਚ ਵਾਲਿਆਂ ਨੇ ਜਿਹੜਾ ਉਹ ਕਿਹਾ ਆ ਵੀ ਜਿਹੜਾ ਵੀ ਕੋਈ ਲੋਕ ਉੱਥੇ ਚਾਹੇ ਘੁੰਮਣ ਫਿਰਨ ਦੇ ਲਈ ਆ ਰਿਹਾ, ਚਾਹੇ ਉੱਥੇ ਰਹਿ ਰਹੇ ਆ, ਉਹਨਾਂ ਨੂੰ 2-2 ਘੰਟੇ ਦੀ ਫ੍ਰੀ ਪਾਰਕਿੰਗ ਸਿਟੀ ਮੀਟਰਸ ਦੇ ਉੱਤੇ ਮਿਲੇਗੀ। ਤੇ ਇਹ ਕਹਿੰਦੇ ਵੀ 25 ਦਸੰਬਰ ਤੱਕ ਜਿਹੜੀ ਚਾਲੂ ਰਹੇਗੀ। ਕਹਿੰਦੇ ਵੀ ਫ੍ਰੀ ਪਾਰਕਿੰਗ ਅਪਲਾਈ ਕਰਦੀ ਆ ਸਿਟੀ ਮੀਟਰ ਤੇ ਸਿਟੀ ਦੇ ਜਿਹੜੇ ਪਾਰਕਿੰਗ ਲੋਟਸ ਆ ਉਹਨਾਂ ਦੇ ਉੱਤੇ, ਚਾਹੇ ਜਿਹੜੇ ਕਿਓਸਕ ਉੱਥੇ ਕਈ ਹੋਰ ਥਾਵਾਂ ਦੇ ਉੱਤੇ ਵੀ ਲੱਗੇ ਆ। LA ਕਾਉਂਟੀ ਦੇ ਬੀਚ ਲੋਟਸ ਦੇ ਉੱਤੇ ਕਹਿੰਦੇ ਵੀ ਇਹ ਨਹੀਂ ਹੋਊਗਾ। ਇਸੇ ਤਰੀਕੇ ਦੇ ਨਾਲ ਹਰਮੋਸਾ ਬੀਚ ਦੇ ਵਿੱਚ ਵੀ ਇਸ ਤਰੀਕੇ ਦਾ ਜਿਹੜਾ ਉਹ ਦੱਸਿਆ ਗਿਆ ਹੈਗਾ ਆ। ਸੋ ਥੋੜੀ ਜਿਹੀ ਰਾਹਤ ਇਸ ਹੌਲੀਡੇ ਸੀਜ਼ਨ ਦੇ ਵਿੱਚ ਮੈਨਹੈਟਨ ਬੀਚ ਵਾਲੇ ਜਿਹੜੇ ਆ ਉਹ ਇਸ ਦੇ ਵਿੱਚ, ਤੇ ਹਰਮੋਸਾ ਬੀਚ ਵਾਲੇ ਇਹਨਾਂ ਨੂੰ ਲੋਕਾਂ ਨੂੰ ਜਿਹੜਾ ਉਹ ਕਰ ਰਹੇ ਆ, ਤਾਂ ਜੋ ਐਟਲੀਸਟ ਤੁਸੀਂ ਆਓ, ਘੁੰਮੋ ਫਿਰੋ, ਤੇ ਪਾਰਕਿੰਗ ਤੁਹਾਡੇ ਲਈ ਅਸੀਂ ਫ੍ਰੀ ਕਰ ਰਹੇ ਹਾਂ। ਜੀ ਬਿਲਕੁਲ। ਸੋ ਅਗਲੀ ਜਿਹੜੀ ਖਬਰ ਆ ਉਹ ਆ ਰਹੀ ਹੈ ਇੱਕ ਫੂਡ ਚੇਨ ਦੇ ਨਾਲ ਜੁੜੀ ਹੋਈ ਹੈ, ਜਿਹਦੇ ਵਿੱਚ ਉਹਨਾਂ ਨੂੰ 1 ਮਿਲੀਅਨ ਦਾ ਜਿਹੜਾ ਭੁਗਤਾਨ ਆ ਉਹ ਕਰਨਾ ਪਿਆ। ਅਸਲ ਦੇ ਵਿੱਚ ਪਾਂਡਾ ਰੈਸਟੋਰੈਂਟ ਗਰੁੱਪ, ਜਿਹੜੀ ਕਿ ਪੇਰੈਂਟ ਕੰਪਨੀ ਹੈ ਪਾਂਡਾ ਐਕਸਪ੍ਰੈਸ ਦੀ, ਇਹਨਾਂ ਨੂੰ ਆਰਡਰ ਕੀਤਾ ਗਿਆ ਅਦਾਲਤ ਵੱਲੋਂ ਕਿ ਇਹ 1 ਮਿਲੀਅਨ ਜਿਹੜਾ ਉਹ ਪੇ ਕਰਨ, ਜਿਹੜੀ ਕਿ ਵਾਇਲੇਸ਼ਨ ਸੀਗੀ ਉਹਨੂੰ ਰਿਜ਼ੋਲਵ ਕਰਨ ਦੇ ਲਈ। ਹੈਜ਼ਰਡਸ ਜਿਹੜਾ ਮਟੀਰੀਅਲ ਬਿਜ਼ਨਸ ਪਲਾਨ ਦੇ ਲਾਜ਼ ਦੇ ਵਿੱਚ ਇਹਨਾਂ ਦੀ ਉਲੰਘਣਾ ਜਿਹੜੀ ਆ ਉਹ ਸਾਹਮਣੇ ਆਈ ਸੀ। ਸਿਵਲ ਲਾਸੂਟ ਜਿਹੜਾ ਕਿ ਰਿਵਰਸਾਈਡ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ ਜਿਹੜਾ ਉਹ ਕੀਤਾ ਗਿਆ ਸੀਗਾ, ਉਹਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਹੈਂਡਲਿੰਗ ਹੈ ਹੈਜ਼ਰਡਸ ਮਟੀਰੀਅਲ ਦੀ, ਸਪੈਸ਼ਲੀ ਜਿਹੜੇ ਕਾਰਬਨ ਡਾਈਆਕਸਾਈਡ ਆ, ਜਿਹੜਾ ਕਿ 500 ਤੋਂ ਵੱਧ ਜਿਹੜੇ ਪੈਂਡਾ ਐਕਸਪ੍ਰੈਸ ਲੋਕੇਸ਼ਨ ਜਾਂਦੀਆਂ ਸੀ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੂੰ, ਤੇ ਉਹਨਾਂ ਦੇ ਵਿੱਚ ਇਹਨਾਂ ਨੇ ਕਾਫੀ ਜਿਹੜੀ ਅਣਗਹਿਲੀ ਉਹ ਵਰਤੀ ਹੈ। ਪੈਂਡਾ ਐਕਸਪ੍ਰੈਸ ਜਿਹੜੀ ਰੈਸਟੋਰੈਂਟ ਚੇਨ ਆ, ਉਹ ਕਹਿੰਦੇ ਕਾਰਬਨ ਡਾਈਆਕਸਾਈਡ ਵਰਤਦੀ ਹੈ ਕਾਰਬੋਨੇਟਡ ਫਾਊਂਟੇਨ ਬੀਵਰੇਜ ਸਿਸਟਮ ਨੂੰ ਮੇਨਟੇਨ ਰੱਖਣ ਦੇ ਲਈ, ਤੇ ਗੈਸ ਜਿਹੜੀ ਆ ਉਹ ਟਿਪੀਕਲੀ ਸਟੋਰ ਕੀਤੀ ਜਾਂਦੀ ਹੈ ਟੈਂਕਾਂ ਦੇ ਵਿੱਚ, ਜਿੱਥੇ ਕਿਤੇ ਵੀ ਇਹਨਾਂ ਦੀ ਸਾਈਟ ਹੁੰਦੀ ਹੈ। ਪਰ ਕਹਿੰਦੇ ਕਿ ਕਈ ਥਾਵਾਂ ਦੇ ਉੱਤੇ ਇਹਨਾਂ ਨੇ ਜਿੰਨੇ ਵੀ ਨਿਯਮ ਸੀਗੇ ਉਹਨਾਂ ਨੂੰ ਨਾ ਸਿਰਫ ਅਣਦੇਖਿਆ ਕੀਤਾ, ਉਲੰਘਣਾ ਕੀਤੀ, ਬਲਕਿ ਉਹਨਾਂ ਨੂੰ ਕੋਸ਼ਿਸ਼ ਵੀ ਨਹੀਂ ਕੀਤੀ ਸਹੀ ਕਰਨ ਦੀ। ਹੁਣ ਉਹ ਕਹਿੰਦੇ ਕਿ ਬਾਅਦ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੀ ਆ ਉਹ ਇਹ ਜ਼ਰੂਰੀ ਆ ਕਿ ਕਾਰਬਨ ਡਾਈਆਕਸਾਈਡ ਜਿਹੜੀ ਉਹਨੂੰ ਸੇਫਲੀ ਹੈਂਡਲ ਕੀਤਾ ਜਾਣਾ ਪ੍ਰੋਪਰਲੀ, ਉਹ ਜ਼ਰੂਰੀ ਆ। ਪਰ ਕਹਿੰਦੇ ਵੀ ਕਿ ਜਿਹੜੇ ਕਈ ਥਾਵਾਂ ਤੇ ਲੀਕੇਜ ਸੀਗੀ ਉਹਨੂੰ ਅਨਨੋਟਿਸ ਕੀਤਾ ਗਿਆ, ਡਿਸਪਲੇਸਿੰਗ ਕੀਤੀ ਗਈ ਆਕਸੀਜਨ, ਤੇ ਜਿਹੜੇ ਹੋਰ ਸੀਰੀਅਸ ਹੈਲਥ ਇਫੈਕਟ ਸੀਗੇ ਉਹਨਾਂ ਨੂੰ ਅਣਦੇਖਿਆ ਕੀਤਾ ਗਿਆ। ਹੁਣ ਕੈਲੀਫੋਰਨੀਆ ਦਾ ਲਾ ਜਿਹੜਾ ਉਹ ਰਿਕੁਆਇਰ ਕਰਦਾ ਬਿਜ਼ਨਸ ਨੂੰ ਕਿ ਉਹ ਇਸ ਸਹੀ ਤਰੀਕੇ ਦੇ ਨਾਲ, ਪੂਰਾ ਪ੍ਰੋਪਰ ਤਰੀਕੇ ਦੇ ਨਾਲ, ਕਿਸੇ ਵੀ ਤਰੀਕੇ ਦਾ, ਖਾਸ ਕਰਕੇ ਜਿਹੜੀਆਂ ਫੂਡ ਚੇਨਸ ਨੇ ਉਹ ਜਿੰਨੇ ਵੀ ਉਹ ਗੈਸਸ ਵਰਤਦੀਆਂ ਨੇ ਜਾਂ ਹੋਰ ਜਿਹੜੇ ਵੀ ਰਸਾਇਣਿਕ ਪਦਾਰਥਾਂ ਦੀ ਵਰਤੋਂ ਕਰਦੀਆਂ ਨੇ, ਤਾਂ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਮੇਨਟੇਨ ਰੱਖਣ। ਪਰ ਜਦੋਂ ਇਹਨਾਂ ਨੇ ਅਣਗਹਿਲੀ ਕੀਤੀ ਤਾਂ ਹੁਣ ਇਹਨਾਂ ਦੀ ਜਿਹੜੀ ਆ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਜਿਹੜੀ ਆ ਉਹ ਕਹਿ ਲਓ ਕਿ ਇੱਕ ਦਿਨ ਭੁਗਤਾਨ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ। ਇਹਨਾਂ ਨੇ ਹੁਣ $8,08,000 ਜਿਹੜਾ ਉਹ ਸਿਵਲ ਪੈਨਲਟੀਜ਼ ਦੇ ਰੂਪ ਦੇ ਵਿੱਚ, $1,00,000 ਜਿਹੜਾ ਉਹ ਸਪਲੀਮੈਂਟਲ ਇਨਵਾਇਰਨਮੈਂਟ ਪ੍ਰੋਜੈਕਟਸ ਦੇ ਰੂਪ ਦੇ ਵਿੱਚ, ਤੇ $75,000 ਜਿਹੜਾ ਉਹ ਕਾਸਟ ਰੀਇੰਬਰਸਮੈਂਟ ਦੇ ਰੂਪ ਦੇ ਵਿੱਚ ਜਿਹੜਾ ਭੁਗਤਾਨ ਪੈਂਡਾ ਐਕਸਪ੍ਰੈਸ ਨੂੰ ਕਰਨਾ ਪਊਗਾ। ਜੀ ਅਗਲੀ ਪ੍ਰਵੀਨ ਜੀ ਬੜੀ ਇੱਕ ਮੰਦਭਾਗੀ ਖਬਰ ਆ ਰਹੀ ਆ ਜੀ। ਬੀਤੇ ਵੀਕ ਦੇ ਵਿੱਚ 28 ਅਤੇ 29 ਨਵੰਬਰ ਦੀ ਦਰਮਿਆਨੀ ਰਾਤ ਨੂੰ, ਤਕਰੀਬਨ ਰਾਤ ਨੂੰ 2:30 ਵਜੇ ਓਕਲੈਂਡ ਦੇ ਵਿੱਚ ਹਾਈਵੇ 880 ਤੇ ਜਿਹੜਾ 5th ਸਟਰੀਟ ਦਾ ਰੈਂਪ ਆ, ਉੱਥੇ ਇੱਕ ਬਹੁਤ ਭਿਆਨਕ ਹਾਦਸਾ ਵਾਪਰਿਆ। ਅਫਸੋਸ ਦੇ ਨਾਲ ਉਸ ਹਾਦਸੇ ਦੇ ਵਿੱਚ ਆਪਣੀ ਇੱਕ ਬੱਚੀ, ਬੜੀ ਹੀ ਯੰਗ ਉਮਰ ਦੀ ਅਨਮੋਲ ਕਿਰਨ ਕੌਰ ਬਾਸੀ, ਉਸ ਦਾ ਦੇਹਾਂਤ ਹੋ ਗਿਆ। ਘਟਨਾ ਤਕਰੀਬਨ ਜਿੱਦਾਂ ਮੈਂ ਦੱਸਿਆ 28-29 ਦੀ ਦਰਮਿਆਨੀ ਰਾਤ 2:30 ਵਜੇ ਦੀ ਦੱਸੀ ਜਾਂਦੀ ਆ। ਜਦ ਇਹ ਉਸ ਥਾਂ ਤੋਂ ਲੰਘ ਰਹੀ ਸੀ, ਮੇਰੇ ਦੇ ਕੁਝ ਫਰੈਂਡਸ ਦੇ ਨਾਲ ਪ੍ਰਵੀਨ ਜੀ ਗੱਲਬਾਤ ਹੋਈ ਆ, ਉਹਨਾਂ ਨੇ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਇਹ ਕੁੜੀ ਉਸੇ ਇਲਾਕੇ ਦੇ ਵਿੱਚ ਰਹਿੰਦੀ ਸੀ, ਵਾਪਸ ਕਹਿੰਦੇ ਵੀ ਜਾ ਰਹੀ ਸੀਗੀ, ਤੇ ਜਦ ਉਸਨੇ ਦੇਖਿਆ ਵੀ ਇੱਕ ਜਾਣੇ ਦਾ ਇੱਕ ਗੱਡੀ ਦਾ ਹਾਦਸਾ ਵਾਪਰਿਆ ਆ, ਕਿਉਂਕਿ ਇਸ ਨੂੰ ਐਮਰਜੈਂਸੀ ਸਰਵਿਸਿਜ਼ ਜਾਂ ਕਹਿ ਲਓ ਵੀ ਉਸਦੀ ਇਸਨੇ ਟ੍ਰੇਨਿੰਗ ਲਈ ਹੋਈ ਸੀ, ਇਸ ਦੇ ਮਨ ਦੇ ਵਿੱਚ ਇਹ ਆਇਆ ਹੋਣਾ ਵੀ ਚੱਲ ਮੈਂ ਇਸ ਦੀ ਮਦਦ ਕਰਦੀ ਹਾਂ, ਜਾਨ ਬਚਾਉਣ ਦੀ ਕੋਸ਼ਿਸ਼ ਕਰਦੀ ਹਾਂ।
ਜਿਹੜੀ ਗੱਡੀ ਹਾਦਸਾਗ੍ਰਸਤ ਹੋਈ ਸੀ ਉਸ ਨੂੰ ਉਸ ਨੂੰ ਜਿਹੜੀ ਐਮਰਜੈਂਸੀ ਸਰਵਿਸਿਜ਼ ਦੇਣ ਦੇ ਲਈ ਕਾਈਂਡ ਆਫ ਆਪਣੇ ਵੱਲੋਂ ਮਦਦ ਕਰਨ ਦੇ ਲਈ ਵੀ ਦੇਖਾਂ ਵੀ ਕੀ ਆ, ਉਹ ਆਪ ਜਿਹੜੀ ਉਹ ਰੁਕੀ, ਗੱਡੀ ਚੋਂ ਬਾਹਰ ਨਿਕਲੀ, ਉਸ ਦੇ ਵੱਲ ਨੂੰ ਕਹਿੰਦੇ ਜਾ ਰਹੀ ਸੀ ਜਾਂ ਜੋ ਵੀ ਉਸ ਟਾਈਮ ਵਾਪਰਿਆ, ਪਿੱਛੋਂ ਇੱਕ ਹੋਰ ਗੱਡੀ ਨੇ ਆਈ ਤੇ ਇਸ ਨੂੰ ਫੇਟ ਮਾਰ ਦਿੱਤੀ ਤੇ ਇਸ ਦੀ ਉੱਥੇ ਹੀ ਥਾਈ ਜਿਹੜੀ ਉਹ ਮੌਤ ਹੋ ਗਈ ਆ। ਸੋ 3 ਕਾਰ ਕੋਲੀਜਨ ਆਖਿਆ ਜਾ ਰਿਹਾ, ਕਿਉਂਕਿ ਇੱਕ ਗੱਡੀ ਪਹਿਲੋਂ ਉੱਥੇ ਐਕਸੀਡੈਂਟ ਹੋਈ ਸੀ, ਇਸ ਦੀ ਗੱਡੀ ਰੁਕੀ ਤੇ ਪਿੱਛੋਂ ਆ ਕੇ ਕਿਸੇ ਹੋਰ ਨੇ ਇਸ ਦੇ ਵਿੱਚ ਜਿਹੜਾ ਉਹ ਮਾਰਿਆ ਤੇ ਰਾਤ ਨੂੰ 2:30 ਵਜੇ ਫਿਰ ਉੱਥੇ ਸਾਰੀਆਂ ਲੇਨਸ ਉਸ ਪਾਸੇ 880 ਦੀਆਂ ਜਿਹੜੀਆਂ ਉਹ ਬਲੌਕ ਕਰਨੀਆਂ ਜਿਹੜੀਆਂ ਉਹ ਪਈਆਂ ਆ। ਸੋ ਬਹੁਤ ਹੀ ਜਿਹੜੀ ਉਹ ਛੋਟੀ ਉਮਰ ਦੀ ਕਹਿ ਸਕਦੇ ਹਾਂ, 94 ਬੌਰਨ ਸੀਗੀ ਪ੍ਰਵੀਨ ਜੀ, 2025 ਸੀ, ਅਜੇ 31 ਸਾਲ ਮਹਿਜ ਜਿਹੜੀ ਉਸਦੀ ਉਮਰ ਸੀਗੀ। ਥੋੜੇ ਵੀਕ ਪਹਿਲਾਂ ਹੀ 9 ਦਿਨ ਪਹਿਲਾਂ ਹੀ ਅਜੇ ਉਹ ਉਸਦੇ 31 ਸਾਲ ਪੂਰੇ ਹੋਏ ਸੀ, ਜਨਮ ਦਿਨ ਮਨਾ ਕੇ ਹਟੀ ਸੀ। ਜੋ ਉਸਨੇ ਟ੍ਰੇਨਿੰਗ ਲਈ ਸੀ ਪ੍ਰਵੀਨ, ਉਸ ਟ੍ਰੇਨਿੰਗ ਨੂੰ ਪੂਰਾ ਕਰਨ ਦੀ ਉਸਨੇ ਕੋਸ਼ਿਸ਼ ਕੀਤੀ, ਇਨਸਾਨੀਅਤ ਦੇ ਨਾਤੇ ਬਿਲਕੁਲ ਉਸਨੇ ਮਦਦ ਕਰਨ ਦੀ ਜਿਹੜੀ ਉਹ ਸੋਚੀ, ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ। ਇਹੀ ਅਰਦਾਸ ਕਰਦੇ ਹਾਂ ਵੀ ਪ੍ਰਮਾਤਮਾ ਉਹਦੇ ਪਰਿਵਾਰ ਨੂੰ ਜਿਹੜਾ ਭਾਣਾ ਮੰਨਣ ਦਾ ਬਲ ਬਖਸ਼ੇ। ਅਨਮੋਲ ਕਿਰਨ ਕੌਰ ਬਾਸੀ, ਉਹ ਕਰਦੀ ਹੋਈ ਜਿਹੜੀ ਉਸਦੀ ਦੇਹਾਂਤ ਹੋਇਆ, ਜੋ ਉਸਨੂੰ ਪਸੰਦ ਸੀਗਾ ਲੋਕਾਂ ਦੀ ਸੇਵਾ ਕਰਨਾ। ਤੇ ਆਉਂਦੀ 12 ਤਰੀਕ ਨੂੰ ਇਸ ਦਾ ਜਿਹੜਾ ਉਹ ਦੇਹ ਸੰਸਕਾਰ ਤੇ ਜਿਹੜਾ ਭੋਗ ਆ ਉਹ ਹੋਊਗਾ ਚੈਪਲ ਆਫ ਚੈਮਸ ਹੇਵਰਡ ਵਿਖੇ ਆ, ਤੇ ਗੁਰਦੁਆਰਾ ਸਾਹਿਬ ਫਰੀਮਾਰਟ ਵਿਖੇ ਅੰਤਿਮ ਅਰਦਾਸ ਜਿਹੜੀ ਆ ਉਹ ਕੀਤੀ ਜਾਵੇਗੀ। ਸੋ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ ਓਕਲੈਂਡ ਦੇ ਫਰੀਵੇ 880 ਤੇ ਜਿਹੜਾ 5th ਸਟਰੀਟ 5th ਐਵੀਨਿਊ ਦਾ ਜਿਹੜਾ ਰੈਂਪ ਆ, ਆਫ ਰੈਂਪ ਆ, ਉਸ ਦੇ ਉੱਤੇ ਇਹ ਦੁਰਘਟਨਾ ਜਿਹੜੀ ਉਹ ਵਾਪਰ ਗਈ। ਜੀ ਬਿਲਕੁਲ, ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਦੇਖੋ, ਇਹ ਇੱਕ ਜਿਹੜੀ ਮਾਪਿਆਂ ਵੱਲੋਂ ਚੰਗੀਆਂ ਸਿੱਖਿਆਵਾਂ ਦੇ ਕਰਕੇ ਹੁੰਦਾ ਕਿ ਬੱਚਾ ਜਿਹੜਾ ਜਿਹਦੇ ਵਿੱਚ ਇਨਸਾਨੀਅਤ ਹੋਵੇ। ਆਪਾਂ ਨੂੰ ਤਾਂ ਗੁਰੂ ਸਾਹਿਬਾਨ ਨੇ ਜਾਂ ਆਪਣੇ ਧਾਰਮਿਕ ਸ਼ਾਸਤਰਾਂ ਨੇ ਵੀ ਇਹੀ ਗੱਲ ਕਹੀ ਹੈ ਵੀ ਮਜਲੂਮ ਦੇ ਨਾਲ ਖੜਨਾ, ਮਦਦ ਕਰਨੀ ਹੈ, ਜਿਹਨੂੰ ਵੀ ਲੋੜ ਆ ਉਹਨੂੰ ਨਿਭਾਉਂਦੇ ਆ ਜੀ ਆਪਾਂ। ਹਾਂਜੀ ਬਿਲਕੁਲ, ਹਾਂਜੀ, ਤੇ ਉਹਨਾਂ ਤੇ ਪਹਿਰੇਦਾਰੀ ਕਰਦੇ ਆ। ਹਾਂਜੀ, ਆਪਣੀ ਜਾਨ ਜਿਹੜੀ ਆ ਉਹਨਾਂ ਨੇ ਲੇਖੇ ਲਾਤੀ ਕਹਿ ਸਕਦੇ ਆਪਾਂ। ਬਿਲਕੁਲ, ਤੇ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਕਿਸੇ ਜ਼ਖਮੀ ਨੂੰ ਆਪਾਂ ਚੱਕਦੇ ਆ, ਕਿਸੇ ਨੂੰ ਡਿੱਗੇ ਨੂੰ ਗਲ ਨਾਲ ਲਾਉਣੇ ਆ, ਪਰ ਪ੍ਰਮਾਤਮਾ ਹੁਣ ਪਰਿਵਾਰ ਬਲ ਬਖਸ਼ੇ, ਉਹਨੂੰ ਭਾਣਾ ਮੰਨਣ ਦਾ ਵੀ ਬਲ ਬਖਸ਼ੇ ਤੇ ਬਾਕੀਆਂ ਨੂੰ ਮਦਦ ਕਰਨ ਦਾ ਵੀ ਬਲ ਬਖਸ਼ੇ। ਇਹ ਇਸ ਨੂੰ ਐਜ਼ ਇਹ ਨਾ ਸੋਚੋ ਵੀ ਆਪਾਂ ਕਿਸੇ ਦੀ ਮਦਦ ਨਹੀਂ ਕਰਨੀ। ਇਹ ਤਾਂ ਜੋ ਭਾਣੇ 'ਚ ਰਹਿਣਾ ਹੀ ਹੁੰਦਾ ਆ, ਉਹੀ ਆਪਾਂ ਜਿਹੜੀ ਉਹ ਚੀਜ਼ ਕਰਨੀ ਹੁੰਦੀ ਆ। ਇਹਨੂੰ ਦੇਖ ਕੇ ਇਹ ਨਹੀਂ ਕਹਿਣਾ ਵੀ ਨਹੀਂ ਆਹ ਚੀਜ਼ ਹਾਂ ਉਹਦੇ ਨਾਲ ਜਿੰਨੀ ਉਹਦੀ ਲਿਖੀ ਸੀ ਉਸ ਨੇ ਭੋਗ ਲਈ, ਜਿੱਦਾਂ ਲਿਖਿਆ ਸੀ ਉਹ ਹੈਗਾ। ਪਰ ਤੁਸੀਂ ਇਹ ਦੇਖੋ, ਲਾਈਫ ਦੀ ਹਰ ਇੱਕ ਚੀਜ਼ ਆਪਾਂ ਪੋਜ਼ਿਟਿਵਿਟੀ ਦੇ ਵਿੱਚ ਉਹ ਕੱਢਣੀ ਆ ਵੀ ਉਹ ਕਰਦੀ ਗਈ ਜੋ ਉਸਨੇ ਕਰਨ ਲਈ ਉਹਦੇ ਮਨ ਦੇ ਵਿੱਚੋਂ ਉਹ ਜਿਹੜੀ ਆਵਾਜ਼। ਬਾਕੀ ਦੁਰਘਟਨਾ ਤਾਂ ਕਿਸੇ ਵੀ ਰੂਪ ਦੇ ਵਿੱਚ ਆਪਾਂ ਦੇਖਦੇ ਆ ਪ੍ਰਵੀਨ, ਆਪਾਂ ਕਿੰਨੀਆਂ ਦੁਰਘਟਨਾਵਾਂ ਦੇਖਦੇ ਆ, ਕਿੰਨੇ ਕੁ ਵਾਰੀ ਆਪਾਂ ਰੁਕਦੇ ਆ। ਪਰ ਇਹ ਆ ਵੀ ਉਸਦੇ ਮਨ ਦੇ ਵਿੱਚ ਸੀਗਾ, ਉਸ ਕੋਲ ਟ੍ਰੇਨਿੰਗ ਸੀਗੀ, ਉਹ ਮਦਦ ਕਰਨਾ ਚਾਹੁੰਦੀ ਸੀ ਜਦ ਇਹ ਦੁਰਘਟਨਾ ਵਾਪਰੀ। ਜੀ ਜੀ, ਸਮਾਂ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੋ ਚੁੱਕਾ। ਜਾਂਦੇ ਜਾਂਦੇ ਮਾਰਕੀਟਸ ਦਾ ਹਾਲ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਜਾਂਦੇ ਆ। ਅੱਜ ਡਾਓ ਜੋਨ ਦੇ ਵਿੱਚ 408 ਪੁਆਇੰਟਾਂ ਦਾ ਇਜ਼ਾਫਾ ਹੋਇਆ, 47,883 ਦੇ ਉੱਤੇ ਇਹ ਬੰਦ ਹੋਇਆ। S&P 20 ਪੁਆਇੰਟ ਵੱਧ ਕੇ 6850 ਤੇ, ਨੈਸਡੈਕ 40 ਪੁਆਇੰਟ ਵੱਧ ਕੇ 23,454 ਦੇ ਉੱਤੇ। ਸੋਨੇ ਦਾ ਭਾਅ $4241 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $59 ਪ੍ਰਤੀ ਬੈਰਲ ਰਹੀ। 10-year yield 4.08%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 93,336 ਤੇ ਇਥੀਰੀਅਮ $3210 ਦੇ ਬਰਾਬਰ ਚੱਲ ਰਿਹਾ ਹੈ। ਜੇ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $1 ਦੀ ਕੀਮਤ ਕੈਨੇਡਾ ਦਾ $1 ਤੇ 40 ਸੈਂਟ ਦੇ ਬਰਾਬਰ, ਇੰਡੀਆ ਦੇ $90 ਤੇ 17 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ $280 ਤੇ 50 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।